ਜਿਸ ਤਰ੍ਹਾਂ ਕਿਸੇ ਅਲਮਾਰੀ ਜਾਂ ਕਿਸੇ ਚੀਜ਼ ਨੂੰ ਜ਼ੋਰ-ਜ਼ੋਰ ਦੀ ਹਿਲਾਈਏ ਤੇ ਉਹਦੀਆਂ ਸਾਰੀਆਂ ਚੀਜ਼ਾਂ ਬਾਹਰ ਡਿੱਗ ਪੈਂਦੀਆਂ ਨੇ। ਸੂਰਤ ਜ਼ਿਲਜ਼ਾਲ ਵਿੱਚ ਅੱਲਾਹ ਤਾਲਾ ਫਰਮਾਉਂਦੇ ਨੇ, ਇੱਕ ਦਿਨ ਆਉਣ ਵਾਲਾ ਏ ਜਿਸ ਦਿਨ ਇਹ ਜ਼ਮੀਨ ਵੀ ਬੜੀ ਜ਼ੋਰ-ਜ਼ੋਰ ਦੀ ਹਿਲਾ ਦਿੱਤੀ ਜਾਵੇਗੀ, ਯਾਨੀ ਕਿਆਮਤ ਦਾ ਦਿਨ, ਤੇ ਇਹ ਵੀ ਆਪਣੀਆਂ ਸਾਰੀਆਂ ਚੀਜ਼ਾਂ ਬਾਹਰ ਸੁੱਟ ਦੇਵੇਗੀ। ਯਾਨੀ ਇਹਦੇ ਅੰਦਰ ਜਿੰਨੇ ਵੀ ਤੇਲ, ਗੈਸਾਂ ਤੇ ਖਜ਼ਾਨੇ ਨੇ, ਜਿਹਨੂੰ ਹਾਸਿਲ ਕਰਨ ਵਾਸਤੇ ਇਨਸਾਨ ਦੁਨੀਆ ਵਿੱਚ ਹਰ ਚੰਗੇ ਤੇ ਭੈੜੇ ਤਰੀਕੇ ਇਸਤੇਮਾਲ ਕਰਦਾ ਰਿਹਾ ਤੇ ਇੱਕ ਦੂਜੇ ਨਾਲ ਲੜਦਾ ਰਿਹਾ, ਤੇ ਕਿਆਮਤ ਵਾਲੇ ਦਿਨ ਜ਼ਮੀਨ ਆਪੇ ਹੀ ਇਹ ਚੀਜ਼ਾਂ ਬਾਹਰ ਕੱਢ ਸੁੱਟੇਗੀ। ਪਰ ਉਸ ਦਿਨ ਇਨਸਾਨ ਨੂੰ ਇਹਨਾਂ ਚੀਜ਼ਾਂ ਦੀ ਕੋਈ ਹੋਸ਼ ਨਹੀਂ ਰਵੇਗੀ ਤੇ ਇਹ ਜ਼ਮੀਨ, ਇਹਦੇ ਵਿੱਚ ਜਿੰਨੇ ਵੀ ਮੁਰਦੇ ਬਾਬੇ ਆਦਮ ਤੋਂ ਕਿਆਮਤ ਤੱਕ ਦਫਨਾਏ ਗਏ ਸੀ, ਉਹਨਾਂ ਨੂੰ ਵੀ ਬਾਹਰ ਕੱਢ ਸੁੱਟੇਗੀ। ਤੇ ਇਨਸਾਨ ਉਸ ਦਿਨ ਹੈਰਾਨ ਤੇ ਪਰੇਸ਼ਾਨ ਹੁੰਦਾ ਆਪਣੀ ਕਬਰ ਤੋਂ ਉੱਠੇਗਾ ਕਿ ਹਾਏ ਇਸ ਜ਼ਮੀਨ ਨੂੰ ਕੀ ਹੋ ਗਿਆ, ਪਹਿਲੇ ਤੇ ਇੰਜ ਕਦੀ ਨਹੀਂ ਹਿੱਲੀ। ਉਹ ਦਿਨ ਐਸਾ ਹੋਵੇਗਾ ਕਿ ਜ਼ਮੀਨ ਤੇ ਜਿਹੜੇ ਵੀ ਚੰਗੇ ਤੇ ਭੈੜੇ ਕੰਮ ਇਨਸਾਨਾਂ ਨੇ ਉਹਦੇ ਉੱਤੇ ਕੀਤੇ ਸੀ, ਉਹਨਾਂ ਦੀਆਂ ਗਵਾਹੀਆਂ ਤੇ ਖਬਰਾਂ ਜ਼ਮੀਨ ਬਾਹਰ ਕੱਢ ਦੇਵੇਗੀ। ਯਾਨੀ ਉਸ ਦਿਨ ਕਿਸੇ ਇਨਸਾਨ ਦੀ ਵੀ ਕੋਈ ਚੰਗੀ ਜਾਂ ਭੈੜੀ ਗੱਲ ਜਿਹੜੀ ਉਹਨੇ ਆਪਣੀ ਜ਼ਿੰਦਗੀ ਵਿੱਚ ਇਸ ਜ਼ਮੀਨ ਦੇ ਉੱਤੇ ਕੀਤੀ ਸੀ, ਲੁਕੀ ਨਾ ਰਵੇਗੀ, ਕਿਉਂਕਿ ਤੁਹਾਡੇ ਰੱਬ ਦਾ ਇਹ ਜ਼ਮੀਨ ਨੂੰ ਇਹੋ ਹੀ ਹੁਕਮ ਹੋਵੇਗਾ ਕਿ ਉਹ ਹਰ ਚੀਜ਼ ਨੂੰ ਜ਼ਾਹਿਰ ਕਰ ਦੇਵੇ ਤੇ ਹਰ ਬੰਦਾ ਵੱਖਰਾ ਵੱਖਰਾ, ਯਾਨੀ ਇਕੱਲਾ ਇਕੱਲਾ ਆਪਣੇ ਰੱਬ ਦੇ ਹਜ਼ੂਰ ਹਾਜ਼ਰ ਹੋਵੇਗਾ, ਤਾਂ ਕਿ ਉਹਦੇ ਕੰਮਾਂ ਦੀ ਵੀਡੀਓ, ਉਹਦਾ ਅਮਾਲਨਾਮਾ ਉਹਨੂੰ ਦਿਖਾ ਦਿੱਤਾ ਜਾਏ। ਤੇ ਜਿਨ੍ਹਾਂ ਲੋਕਾਂ ਨੇ ਜਿੰਨੀਆਂ ਵੀ ਨੇਕੀਆਂ ਕੀਤੀਆਂ ਹੋਣਗੀਆਂ, ਭਾਵੇਂ ਉਹ ਨੇਕੀਆਂ ਇੰਨੀਆਂ ਛੋਟੀਆਂ ਹੋਣਗੀਆਂ ਕਿ ਜਿਹਨੂੰ ਉਹ ਨਹੀਂ ਸੀ ਸਮਝਦਾ ਕਿ ਇਹਦਾ ਵੀ ਉਹਨੂੰ ਕੋਈ ਇਨਾਮ ਮਿਲੇਗਾ, ਉਹਨੂੰ ਦਿਖਾ ਦਿੱਤਾ ਜਾਏ ਤਾਂ ਕਿ ਉਹਨੂੰ ਇਹਦਾ ਇਨਾਮ ਮਿਲੇ। ਤੇ ਜਿਹੜੀਆਂ ਵੀ ਬੁਰਾਈਆਂ ਹਰ ਬੰਦੇ ਨੇ ਕੀਤੀਆਂ ਹੋਣਗੀਆਂ, ਉਹਨੂੰ ਵਿਖਾਈਆਂ ਜਾਣਗੀਆਂ, ਭਾਵੇਂ ਇੰਨੀ ਛੋਟੀ ਜਿਹੀ ਬੁਰਾਈ ਹੋਵੇਗੀ ਕਿ ਉਹ ਦੁਨੀਆ ਵਿੱਚ ਉਹਨੂੰ ਬੁਰਾਈ ਸਮਝਦਾ ਹੀ ਨਹੀਂ ਸੀ ਕਿ ਇਹਦਾ ਵੀ ਕੋਈ ਗੁਨਾਹ ਹੋ ਸਕਦਾ ਹੈ, ਉਹਨੂੰ ਇਹ ਵਿਖਾ ਦਿੱਤੀ ਜਾਏਗੀ। ਯਾਨੀ ਉਹਨੂੰ ਉਹਦੇ ਹਰ ਅਮਲ ਦਾ ਬਦਲਾ ਦਿੱਤਾ ਜਾਵੇਗਾ। ਜਿਵੇਂ ਅੱਲਾਹ ਤਾਲਾ ਸੂਰਤ ਮਰੀਮ ਵਿੱਚ ਫਰਮਾਉਂਦੇ ਨੇ ਕਿ ਤੇਰਾ ਰੱਬ ਤੇ ਭੁੱਲਣ ਵਾਲਾ ਨਹੀਂ, ਯਾਨੀ ਇਨਸਾਨ ਤੇ ਕੰਮ ਕਰਕੇ ਭੁੱਲ ਜਾਂਦਾ ਹੈ, ਪਰ ਉਹਦਾ ਰੱਬ ਭੁੱਲਣ ਵਾਲਾ ਨਹੀਂ। ਤੇ ਇਸੇ ਤਰ੍ਹਾਂ ਸੂਰੇ ਕਹਫ ਵਿੱਚ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਜਦੋਂ ਗੁਨਾਹਗਾਰ ਆਪਣੇ ਅਮਾਲਨਾਮੇ ਵੇਖ ਕੇ ਖੌਫ ਖਾਂਦੇ ਹੋਣਗੇ ਤੇ ਕਹਿਣਗੇ, ਹਾਏ ਸਾਡੀ ਖਰਾਬੀ, ਕਿ ਇਹ ਕਿਹੋ ਜਿਹੀ ਕਿਤਾਬ ਹੈ ਜਿਨਨੇ ਨਾ ਕੋਈ ਛੋਟੀ ਗੱਲ ਛੱਡੀ ਨਾ ਹੀ ਕੋਈ ਵੱਡੀ, ਪਰ ਤੇਰਾ ਰੱਬ ਕਿਸੇ ਤੇ ਕੋਈ ਜ਼ੁਲਮ ਨਹੀਂ ਕਰੇਗਾ। ਯਾਨੀ ਉਹ ਬੰਦੇ ਦਾ ਆਪਣਾ ਹੀ ਕੀਤਾ ਹੋਏਗਾ ਜਿਹਦਾ ਬਦਲਾ ਉਹ ਉਸ ਦਿਨ ਪਾ ਲਵੇਗਾ।